ਭੈਣ ਜੀ ਹੁਣ ਤਾਂ ਚੱਲ ਜਾਣਾ ਮਾਤਾ ਜੀ ਆਪਣੇ ਪਿੰਡ ਆ ਗਏ ਆ ਜੀ 519 ਇਹੋ ਜਿਹਾ ਪੁੱਤ ਇਹੀ ਇਹੀ ਤੇਰਾ ਪਿੰਡ ਉਹ ਨਵੇਂ ਕਰ ਪੈ ਗਏ ਨਵੇਂ ਕੋਈ ਨਹੀਂ ਮਹਾਰਾਜ ਸਭ ਵੀ ਨਵੇਂ ਜੀ ਹੁਣ ਸਭ ਚੀਜ਼ ਬਦਲ ਗਈ ਆ ਪੁਰਾਣੇ ਮਕਾਨ ਉਹ ਸਭ ਪੁਰਾਣੇ ਮਕਾਨ ਵੀ ਤੇ ਸਭ ਤਬਦੀਲ ਹੋਇਆ ਨਾਲੇ ਆ ਜਿਹੜੀ ਜਗ੍ਹਾ ਹੈ ਨਾ ਹਾਂਜੀ ਉਹ ਪਿੰਡ ਪਿੱਛੇ ਆ ਇਹ ਜਿਹੜੀ ਜਗ੍ਹਾ ਤੇ ਬੇਆਬਾਦ ਪਈ ਸੀ ਉਹ ਜਗ੍ਹਾ ਆ ਆਸਲ ਪਿੰਡ ਜਿਹੜਾ ਇਹ ਜਗ੍ਹਾ ਬੇਬਾਦ ਪਈ ਸੀ ਉੱਥੇ ਗਾਂ ਘਰ ਪੈ ਗਏ ਆ ਹਾਂਜੀ ਉਹਦੇ ਸਾਰੇ ਇੱਥੇ ਘਰ ਪੈ ਗਏ ਆਈਓ ਪਛਾਣ ਨਹੀਂ ਨਾ ਮਹਾਰਾਜ ਸਭ ਦਾ ਸੱਚੇ ਪਾਸੇ ਇਹੋ ਨਹੀਂ ਫੋਟੋ ਲਾਉਣ ਵਾਲੇ ਕੋਏ ਹਾਂਜੀ ਉਹੀ ਆ ਉਹੀ ਵੀਰ ਨਾਲ ਹੀ ਆਏ ਆਪਣੇ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਗਾਂ ਤੇਰੇ ਮੇਰੇ ਪੋਤਰਿਆਂ ਨੂੰ ਮੇਰੇ ਸਾਰਿਆਂ ਨੂੰ ਵਿਖਾਉਣੇ ਪਿੰਡ ਇਹਨਾਂ ਨੇ ਆਪਣੇ ਸਾਡੇ ਭੱਟੀ ਸਾਹਿਬ ਨੰਬਰਦਾਰ ਸੀਗੇ ਉਹ ਸਾਰੀ ਬਰੂਮਾ ਜਾਣਦੇ ਸੀਗੇ ਉਹ ਅੱਜ ਗਏ ਹੋਏ ਸੁਮੇਰੀ ਸੁਮੇਰੀ ਕਿੰਨੀ ਦੂਰ ਇੱਥੋਂ ਸੁਮੇਰੀ ਆਪਣੇ ਹੈਗਾ ਤਹਿਸੀਲ ਹੈ ਫੈਸਲਾਬਾਦ ਦੀ ਜਿੱਥੋਂ ਤੁਸੀਂ ਉੱਤਰ ਮੋਟਰਵੇ ਚੜ੍ਹਦੇ ਹਾਂਜੀ ਉੱਥੇ ਸਾਡੇ ਵੀ 50 ਉਧਰ ਇੰਡੀਆ ਦੀ ਹੈ ਅਸੀਂ ਇੱਥੇ ਰਹਿਣੇ ਵਾਲੇ ਨਹੀਂ ਅੱਛਾ ਹਾਂਜੀ ਆਏ ਹੋਏ ਹਮਨੇ ਹਾਂਜੀ ਇੱਥੇ ਇੰਡੀਆ ਤੋਂ ਆਏ ਹਿੰਦੁਸਤਾਨ से ਹਾਂਜੀ ਇੱਥੇ ਰਹੇ ਮਾਰੇ ਇੱਥੇ ਰਹਿਣ ਵਾਲੇ ਜਿਹੜੇ ਸੀਗੇ ਸਭ ਮਰ ਮੁੱਕ ਗਏ ਆ ਜਿਹੜੇ ਪੁਰਾਣੇ ਸੀਗੇ ਹੈ ਨਹੀਂ ਹੈਗੇ ਆ ਹੁਣ ਨਵੇਂ ਮੁੰਡੇ ਤੇ ਗਏ ਆ ਪੁਰਾਣੇ ਪੁਰਾਣਾ ਕੋਈ ਵੀ ਨਹੀਂ ਹੈਗਾ ਹੁਣ ਜੋ ਇੱਥੇ ਪੱਕੇ ਰਹਿਣ ਵਾਲੇ ਇੱਥੋਂ ਦਾ ਕੋਈ ਨਹੀਂ ਰਹਿਣਾ ਕੋਈ ਉਹਨਾਂ ਨੂੰ ਇੰਨਾ ਕੁ ਹੈ ਤੇ ਅੱਜ ਮੁੜਨਗੇ ਉਹ ਕਿ ਨਹੀਂ ਨਹੀਂ ਮੈਂ ਉਹ ਨਹੀਂ ਪਤਾ ਕਰ ਲਓ ਨਾ ਤੇ ਫੋਨ ਤੇ ਗੱਲ ਕਰਾ ਦੋ ਕੋਈ ਬੰਦਾ ਕੋਈ ਬੁੱਢੀ ਕੋਈ ਨਹੀਂ ਹੈਗਾ ਪੁਰਾਣਾ ਤੇਰੀ ਉਮਰ ਦੇ ਨਹੀਂ ਸਾਡੇ ਲੱਭਦੇ ਸਾਡੀ ਉਮਰ ਦੇ ਨਹੀਂ ਹਾਂਜੀ ਆ ਜਿਹੜੇ ਹੈਗੇ ਨਾ ਦੇਖੋ 70 75 80 ਸਾਲ ਦੀ ਉਮਰ ਹੋਣੀ ਨਾ 80 ਸਾਲ ਦੀ ਲੇਕਿਨ ਇਹਦੀ ਪਦਾਇਸ਼ ਉੱਥੇ ਦੀ ਆ ਹਾਂ ਉਹ ਇਸੇ ਕਰਕੇ ਕਿਹੜੇ ਪਿੰਡ ਤੋਂ ਆਪਾਂ ਜੀ ਲਾਦੀਆਂ ਤੋਂ ਲਾਦੀਆਂ ਜੀ ਇੱਕ ਤਾਂ ਹੈਗਾ ਲਾਦੀਆਂ ਚੱਕ ਹਾਂਜੀ ਇੱਕ ਨੀਰ ਦੀਆਂ ਲਾਦੀਆਂ ਇੱਕ ਲਾਦੀਆਂ ਕਟਾਰੀਆਂ ਸੀਗੀਆਂ ਅੱਛਾ ਲਾਦੀਆਂ ਕਟਾਰੀਆਂ ਦੇ ਆ ਹਾਂਜੀ ਸਾਡਾ ਜ਼ਿਲ੍ਹਾ ਜਲੰਧਰ ਸੀ ਰਿਆਸਤ ਹਾਂ, ਕਪੂਰਥਲਾ ਸੀ ਪਿੰਡ ਸਾਡਾ ਝਾੜਾ ਤੇਲੀਆਂ ਦਾ ਘਰ ਸੀ ਇੱਕ ਤੇਲੀਆਂ ਦਾ ਹੈਗੇ ਘਰ ਤੇਲੀਆਂ ਦੇ ਘਰ ਤੇਲੀਆਂ ਦੇ ਘਰ ਹੈਗੇ ਤੇਲੀਆਂ ਦਾ ਘਰ ਹੈਗਾ ਤੇਲੀਆਂ ਦੇ ਘਰ ਹੈਗੇ ਇੱਥੇ ਤੇ ਕੋਈ ਬੰਦਾ ਨਹੀਂ ਕਰਨਾ ਕੋਈ ਸਾਡੀ ਉਮਰ ਉਹਨਾਂ ਤੇਲੀਆਂ ਦਾ ਵੱਡੇ ਬਜ਼ੁਰਗ ਦਾ ਨਾਂ ਕੀ ਸੀਗਾ ਉਹਨਾਂ ਦਾ ਨਾਂ ਗੁਲਾਮ ਮੁਹੰਮਦ ਤੇ ਕਰੇ ਅਲੀ ਮੁਹੰਮਦ ਦੇ ਹੋਏ ਨਾਂ ਸੀ ਗੁਲਾਮਾਂ ਤੋਂ ਫੌਤ ਹੋ ਗਿਆ ਆ ਜਾਨੋ ਉਹਨਾਂ ਦੇ ਬੱਚੇ ਨੂੰ ਮੈਂ ਤਾਂ ਬੱਚਾ ਬੁਲਾ ਜਾਨੋ ਭੈਣ ਸੀ ਉਹਨਾਂ ਦੀ ਤੇ ਰੂਹ ਪੈਂਦੇ ਨੇ ਲਿਆ ਉਹਨਾਂ ਨੂੰ ਘਰ ਘੁਰ ਦਾ ਤਾਂ ਪਤਾ ਹੋਊਗਾ ਇਹਨਾਂ ਦਾ ਆ ਘਰ ਕੁਰਸੀ ਨਾਲ ਲਿਆਓ ਯਾਰ ਇੱਥੇ ਬਹਿਣ ਉੱਥੇ ਲੱਗ ਕਲ ਮਾਂ ਜੀ ਦੀ ਲੱਗ ਇੱਥੇ ਇੱਥੇ ਬਹਿ ਜਾਓ ਲਿਆ ਤੂੰ ਲਿਆ ਮੈਂ ਮਲਕ ਨੂੰ ਇੱਥੇ ਮਾਂ ਜੀ ਦੀ ਵੀਲ ਚ ਇੱਥੇ ਲਾ ਲਓ ਨਾ ਤਰਖਾਨ ਕੌਣ ਸੀਗੇ ਤਰਖਾਨਾ ਦਾ ਵੀ ਘਰ ਸੀਗਾ ਖਾਣਾ ਦਾ ਘਰ ਸੀ ਖਾਨ ਸੱਤੋ ਹੀ ਤਰਖਾਨ ਵੀ ਹੈਗੇ ਜਿੱਤੇ ਖਾਨ ਸੱਤੋ ਹੈਗਾ ਹੁਣ ਤੇ ਨਹੀਂ, ਉਹਨਾਂ ਦਾ- ਜਲਾਲਦੀਨ ਲਵਾਰ ਲਵਾਰ ਜਲਾਲਦੀਨ ਦੋ ਲਵਾਰ ਖਰਾਬ ਸੀ ਉਹਦੇ ਜਾਇਦਾਦ ਇੱਧਰ ਦੀਆਂ ਤੁਸੀਂ ਲੈ ਪਾਓ ਉਹਨਾਂ ਦਾ ਕੋਈ ਵੀ ਇੱਕ ਅੱਧਾ ਵੀ ਸਿਆਣਾ ਅਗੇ ਸਿਆਣੇ ਨਹੀਂ ਹੈ ਕੋਈ ਵੀ ਨਹੀਂ ਰਹਿ ਗਿਆ ਜੀ ਰੰਗੂ ਜਲਾਇਆ ਸੀ ਖਾਣਾ ਦਾ ਘਰ ਵੀ ਆ ਰੰਗੂ ਜਲਾਏ ਦਾ ਘਰ ਵੀ ਇੱਥੇ ਸੀ ਤੇ ਆਪਣੇ ਦੁਆਰਾ ਦਾ ਘਰ ਸੀ ਇੱਥੇ ਮਲਕਾਂ ਦੇ ਪਿੰਡੇ ਲੋਕ ਇੱਥੇ ਦੇ ਆ ਹਾਂ ਹਾਂਜੀ ਲੇਕਿਨ ਉਹਨਾਂ ਦੇ ਬੜੇ ਫੌਤ ਹੋ ਗਏ ਨੇ ਬੱਚੇ ਆ ਇਹਨਾਂ ਬੱਚਿਆਂ ਨਾਲ ਉਹਨਾਂ ਬੱਚਿਆਂ ਦੀ ਉਮਰ ਦੇ ਅੱਛਾ ਉਹਨਾਂ ਨੂੰ ਇੱਥੇ ਦਾ ਪਤਾ ਉਹਨਾਂ ਤੋਂ ਪਿਛਲਾ ਪਤਾ ਸੀ ਹਾਂ ਪਤਾ ਨਹੀਂ ਇੱਕ ਜੀਤਿਆਂ ਦਾ ਘਰ ਸੀ ਇੱਕ ਨਾਗੋਵਾਲੀਆਂ ਦੇ ਦੋ ਤਿੰਨ ਨਹੀਂ ਉਹ ਤੇ ਬੀਜੀ ਚਲੇ ਗਏ ਨਾ ਹਾਂ। ਜਿਹੜੇ ਇੱਥੇ ਰਹਿਣ ਵਾਲੇ ਉਹਨਾਂ ਦੀਆਂ ਦੱਸੋ ਜਿਹੜੇ ਗੈਰ ਕਾਸ਼ਤਕਾਰ ਲੋਕ ਸੀ ਹਾਂਜੀ ਜਿਹੜੇ ਕੰਮਕਾਰ ਕਰਦੇ ਸੀਗੇ ਆਹੋ ਆਪਣਾ ਉਹਨਾਂ ਦੇ ਨਾਮ ਦੱਸੋ ਕੀ ਸੀ ਜਲਾਲਦੀਨ ਕੌਣ ਲੋਹਾਰ ਸੀਗਾ ਜਲਾਲਦੀਨ ਲਵਾਰ ਸੱਤੋ ਦੁਕਾਨ ਸੀ ਜਲਾਲਦੀਨ ਲੋਹਾਰ ਦੀ ਨਾਲ ਦੀ ਨਾਲ ਸੀਗਾ ਸੱਤੋ ਚਲੇ ਗਏ ਨੇ ਸੱਤੋ ਤਰਖਾਨ ਸੀਗਾ ਕੋਈ ਸੱਤੋ ਨਹੀਂ ਲੱਖੂ ਸੀ ਨਹੀਂ ਮੈਂ ਦੱਸਦਾ ਜਲਾਲਦੀਨ ਦੇ ਦੋ ਖਰਾਬ ਸੀ ਬਾਬਾ ਜੀ ਹਾਂਜੀ ਆ ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ ਗੁਲਾਮ ਮੁਹੰਮਦ ਹਾਂ ਗੁਲਾਮ ਮੁਹੰਮਦ ਮਿਰਜ਼ਾ ਇਹ ਤਰਖਾਨ ਸੀਗੇ ਇੱਥੇ ਦੋ ਖਰਾਬ ਸੀ ਦੱਸ ਦੇ ਉਹਨਾਂ ਦੇ ਸੀ ਉਹ ਦੋ ਜਿਹੜੇ ਸੀਗੇ ਖਰਾਬ ਉਹਨਾਂ ਦੇ ਹੁੰਦੇ ਸੀ ਮੋਚੇ ਗੰਨਣ ਵਾਲੇ ਜਿੱਤਨ ਗੰਨਣ ਵਾਲੇ ਸੀ ਇੱਕ ਆਪਣੇ ਜਲਾਦ ਇੱਕ ਤੇਲ ਕੱਢਦਾ ਹੁੰਦਾ ਸੀ ਕੁੱਲ ਵੀ
ਕੋਲੂ ਵੀ ਹੈਗਾ ਪਤਾ ਨਹੀਂ ਕੋਲ ਵੀ ਉਧਰ ਸੀਗਾ ਨੱਥੂ ਤੇਲੀਆਂ ਦਾ ਕੋਲ। ਅੱਛਾ ਹਾਂਜੀ ਹਾਂਜੀ ਸਾਨੂੰ ਉਹਨਾਂ ਦਾ ਸਾਰਿਆਂ ਦਾ ਬੜਿਆਂ ਦਾ ਪਤਾ ਸਾਡਾ ਮਲਾਪ ਨੱਥੂ ਨੱਥੂ ਤੇਲੀ ਹੈ ਸੀਗਾ ਨੱਥੂ ਹਾਂਜੀ ਜਮੀਤਾ ਬੋਲੀ ਜਮੀਤਾ ਬਾਬਾ ਨਾ ਜਮੀਤਾ ਨਾ ਜਮੀਤਾ ਤੇ ਬੂਟਾ ਉਹ ਸੀਗੇ ਪੁਰਾਣੇ ਸਿਆਣੇ। ਜਾਨੂ ਹੀ ਮੇਰੀ ਸਹੇਲੀ ਹਾਂਜੀ ਉਹ ਵੀ ਜੂੰ ਪਿੰਡ ਨੇ ਜਾਨੂ? ਤੇਲੀ ਜਾਨੂ ਸਹੇਲੀ ਸੀ ਮੇਰੀ ਕਿਹਨਾਂ ਦੀ ਸੀ, ਕਿਹਨਾਂ ਦੀ ਕੁੜੀ ਸੀ ਉਹ? ਤੇਲੀਆਂ ਦੀ ਤੇਲੀਆਂ ਦੀ ਕੁੜੀ ਸੀ। ਤੇਲੀਆਂ ਦੀ ਨੱਥੂ ਕੇ ਜੇ ਹੁਣ ਵੀ ਹੈਗੇ ਰੂੰ ਪਿੰਡ ਨਹੀਂ ਦੇ ਪਤਾ ਆਦਾ ਆ ਉਹਨਾਂ ਗਿਆ ਲੈਣ ਗੋਚੀਆਂ ਦਾ ਘਰ ਸੀ ਇੱਕ ਵੀ ਜੀ ਉਹਨਾਂ ਦਾ ਕਿਸੇ ਨੂੰ ਨਹੀਂ ਪਤਾ, ਜਿਹੜੇ ਜ਼ਿਮੀਂਦਾਰ ਉੱਠ ਕੇ ਚਲੇ ਗਏ ਉਹਨਾਂ ਬਾਰੇ ਕੁਝ ਨਹੀਂ ਪਤਾ। ਜਿਹੜੇ ਤੁਹਾਡੇ ਕੰਮ ਕਰਦੇ ਹੁੰਦੇ ਸੀ, ਆਹੋ ਜਿਵੇਂ ਜੁੱਤੀਆਂ ਕੱਢਦਾ ਸੀ, ਲੋਹਾਰ ਸੀਗਾ, ਤੇਲੀ ਸੀਗਾ, ਹਾਂ। ਉਹ ਰਹਿ ਗਏ ਇੱਥੇ, ਉਹਨਾਂ ਦੇ ਬਾਰੇ ਪਤਾ ਇਹਨਾਂ ਨੂੰ। ਉਹਨਾਂ ਤਾਂ ਮੈਂ ਨਹੀਂ ਕੋਲੂ ਵੀ ਤੇਲ ਕੱਢਦੇ ਆਹੋ ਉਹ ਦੱਸਦੇ ਆ। ਘਰ ਹੈਗਾ ਸੀ ਤੇ ਹੈਗਾ ਕੋਈ ਹਾਂ ਉਹ ਉਹਨਾਂ ਦਾ ਹੈਗਾ ਕੋਈ ਨਹੀਂ, ਉਹਨਾਂ ਦੇ ਬੱਚੇ ਹੀ ਆ, ਛੋਟੇ ਆ। ਬੱਚੇ ਯਾਰੀ ਟਾਂਡੇ ਵੱਡਾ ਕੋਈ ਵੀ ਨਹੀਂ ਤੁਹਾਨੂੰ ਦੱਸਿਆ ਵੱਡਾ ਕੋਈ ਨਹੀਂ ਨਹੀਂ 50 ਸਾਲ ਦੇ ਹੈਗੇ ਆ। ਇਹਨਾਂ ਨੂੰ ਕੀ ਪਤਾ ਸਾਡੇ ਬਾਗਦੀਨ ਸਰਾਜ ਉੱਥੇ ਜੀ ਅਹਿਮਦ ਬਰਕਤ ਬੱਚੇ ਹੈ ਹਾਂਜੀ ਅਬਦੁਰਮਾਨ ਲੋਹਾਰ ਹਾਂਜੀ। ਤੇ ਚੌਥਾ ਜਮਾਲ ਹੋਣੀ ਜਮਾਲੇ ਹੋਣੀ। ਅਬਦੁਰਮਾਲ ਦਾ ਫਾਦਰ ਕੀ ਨਾਂ ਸੀ ਉਹਦਾ? ਉਹ ਸਾਡੇ ਵਾਲਿਦ ਸਾਹਿਬ ਦੇ ਹਮਮ ਅਬਦੁਰਮਾਨ ਦਾ ਛੋਟਾ ਬੇਟਾ। ਜਿਆਦਾ ਏਜ ਦਾ ਉਹਦੇ ਬੇਟੇ ਜਿਹੜੇ 80 90 ਸਾਲ ਦੇ ਅਬਦੁਰਮਾਨ ਦੇ। ਇਹ ਬੰਨੇ ਹੀ ਕਰੋ ਪਿੰਡੋਂ ਸਾਡਾ ਘਰ ਚੜ੍ਹਦੇ ਵਾਲੇ ਪਾਸੇ ਸੀਗਾ ਇੱਧਰ ਫੇ ਉਹੀ ਗੁਰਦੁਆਰਾ ਸਾਰਾ ਸਾਹਿਬ। ਹੀ ਉਧਰ ਆ ਹਾਂ ਨੂੰ ਚਲੀਏ ਪਿੰਡ ਆਪਾਂ ਸਾਰਾ ਹੀ ਉੱਧਰ ਆ। ਉਧਰ ਚਲੀਏ, ਸ਼ਾਇਦ ਪਛਾਣ ਆ ਜਾਏ ਇਹਨਾਂ ਨੂੰ ਕੋਈ। ਕਾਇਦ ਪਛਾਣ ਨਹੀਂ ਆਈ 10 ਸਾਲ ਪਹਿਲੇ ਦਾ ਉਹਨਾਂ ਦੇ ਮਕਾਨ ਤੱਕ ਰਾਤੇ ਆ, ਨਵੇਂ ਸਿਰੇ ਦੋ ਦਫਾ ਮਕਾਨ ਬਣ ਗਏ ਨੇ, ਨਵੇਂ ਤੇ ਨਵੇਂ ਮਕਾਨ ਦੋ ਦਫਾ ਬਣ ਗਏ ਨੇ। ਮਕਾਨਾਂ ਦਾ ਨਹੀਂ ਪਤਾ ਲੱਗਣਾ ਆਪਾਂ ਨੂੰ। ਉਹ ਗੁਰਦੁਆਰੇ ਵਾਲੀ ਜਗ੍ਹਾ ਮੈਂ ਲੈ ਜਾਂਦਾ, ਇਹਨਾਂ ਨੂੰ ਉਹ ਨਹੀਂ ਪਤਾ ਲੱਗਣਾ ਇੱਥੇ ਗੁਰਦੁਆਰਾ ਸੀ। ਉਹਦੇ ਵਿੱਚ ਬੋਰਡ ਹੁੰਦਾ ਨਕਸ਼ਾ ਹੀ ਤਬਦੀਲ ਹੋ ਗਏ ਨੇ। ਨਹੀਂ ਬਟ ਗਲੀ ਦੇ ਹਿਸਾਬ ਨਾਲ ਤੇ ਗੁਰਦੁਆਰੇ ਨਹੀਂ ਲੱਗਣਾ ਪਤਾ। ਮੈਂ ਨਾਲ ਲੈ ਕੇ ਚੱਲਦਾ, ਨਹੀਂ ਪਤਾ ਚੱਲੇਗਾ, ਅੰਮਾ ਨੂੰ ਨਹੀਂ ਪਤਾ ਚੱਲੇਗਾ। ਬਾਜ਼ਾਰ ਬਣ ਗਏ ਨਾ ਵੱਡੇ। ਤੇ ਜਿਹੜੇ ਮਕਾਨ ਸੀ ਪਹਿਲੇ ਉਹ ਖਤਮ ਕੀਤੇ, ਉਸ ਤੋਂ ਬਾਅਦ ਨਵੇਂ ਸਿਰੇ ਬਣਾਤੇ, ਦੋ ਤਿੰਨ ਦਫਾ ਮਕਾਨ ਬਣ ਗਏ ਨੇ। ਆ 6-6 ਫੁੱਟ ਉੱਤੀ ਜਿਵੇਂ ਹੋ ਗਈ ਆ, ਹਾਂ ਪਹਿਲੇ ਇੰਨੀ ਨੀਵੀਂ ਸੀ ਇਹ, ਹੁਣ ਉੱਤੇ ਆ 6-6 ਫੁੱਟ। ਉਹ ਇਦਾਂ ਹੀ ਪੈ ਪੈ ਅਸੀਂ ਉਹ ਹੁਣ ਕਹਿ ਰਹੇ ਹਾਂ ਸਾਡਾ ਗਲੀਆਂ ਵੱਡੀਆਂ ਵੱਡੀਆਂ ਹੀ ਉਦੋਂ ਤੁਹਾਡਾ ਪਿੰਡ ਕੈਰੋ ਸੀ ਜੀ? ਗਲੀਆਂ ਵੱਡੀਆਂ ਵੱਡੀਆਂ ਹੀ ਹਾਂਜੀ ਉੱਥੇ ਬਾਪੂ ਮਿਲ ਗਿਆ ਸੀ। ਗਲੀਆਂ ਬਹੁਤ ਵੱਡੀਆਂ ਹੀ ਨੇ ਸਾਡੇ। ਤੇ ਉੱਥੇ ਇੰਡੀਆ ਤੁਸੀਂ ਕਿਸ ਜਗ੍ਹਾ ਤੇ? ਅਸੀਂ ਹੁਣ ਤੇ ਚੰਡੀਗੜ੍ਹ ਰਹਿੰਦੇ ਆ ਵੈਸੇ, ਤੇ ਸਾਡਾ ਫਿਰੋਜ਼ਪੁਰ ਦੇ ਵਿੱਚ ਸਾਨੂੰ ਜ਼ਮੀਨ ਲਾਟ ਹੋਈ ਸੀਗੀ, ਸੈਣੀ ਵਾਲਾ ਬਾਰਡਰ ਦਾ। ਸਾਡੇ ਵਾਲਿਦ ਸਾਹਿਬ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਨੇ। ਅੱਛਾ ਸ਼ਹਿਰ ਤੇ ਤਰਨਤਾਰਨ ਕੇ ਚੱਕ ਦਿਓ ਬਾਟਾ ਜੀ ਬੈਠਾ। ਅੱਛਾ ਨਹੀਂ ਇਸ ਬੰਨੇ ਤੇ ਪੈ ਗਏ ਸੀ, ਇੱਧਰ ਤੇ ਕੋਈ ਨਹੀਂ। ਹਾਲੇ ਵੀ ਆਓ ਸਾਹਮਣੇ ਪੈਲੀਆਂ ਹੀ ਆ ਮਾਂ, ਇੱਧਰ ਹਾਂ ਇੱਧਰ ਇੱਧਰ ਪੈਲੀਆਂ ਹੀ ਆ। ਇੱਧਰ ਕੋਈ ਘਰ ਨਹੀਂ, ਇੱਧਰ ਆ ਪਿੰਡੋਂ ਆਏ ਬੰਨੇ। ਇੱਧਰ ਜਿੱਧਰ ਟੋਏ ਸੀਗੇ ਉਹ ਹੁਣ ਬੜੀ ਜ਼ਬਰਦਸਤ ਜ਼ਮੀਨ। ਆ ਜਿਹੜਾ ਇਹ ਜਗ੍ਹਾ ਬੇਆਬਾਦ ਪਈ ਸੀ, ਹਾਲੀ ਪਈ ਹੁੰਦੀ ਖਾਲੀ ਅੱਛਾ ਅੱਛਾ ਪਕਾਇਆ ਜਿਹਨੂੰ ਕਹਿੰਦੇ ਆ, ਅੱਛਾ ਹੁਣ ਅੱਛਾ। ਦੇਖ ਲਓ ਇੱਥੇ ਕਿਦਾਂ ਬਣੇ ਆ। ਇਹ ਸ਼ਾਮਲਾਟ ਹੋਣੀ ਨਾ ਬਿਲਕੁਲ ਸ਼ਾਮਲਾਟ। ਬਿਲਕੁਲ ਇਹ ਹੋਈ। ਇਹ ਸੈਕੰਡ ਪਾਰਟ ਬਿਲਕੁਲ ਪੁਲਿਸ ਸਕੀਮ। ਅੱਛਾ ਅੱਛਾ। ਕਾਫੀ ਵੱਡਾ ਪਿੰਡ ਹੈ, ਕਿੰਨਾ ਕਿਆ ਹੈ? 2 ਮਰਬੇ ਤੋਂ ਉੱਤੇ ਹੋ ਗਿਆ, 2.5-3 ਮਰਬੇ ਪਿੰਡ ਬਣ ਗਿਆ। ਅੱਛਾ ਅੱਛਾ। ਅਸਲ ਇਹਦੇ ਲੋਕ ਜ਼ਿਆਦਾਤਰ ਹੀਜ਼ਲ ਕਰਕੇ ਫੈਸਲਾਬਾਦ ਟੋਬਾ। ਹੁਣ ਕਿਹੜੇ ਕਿਹੜੇ ਏਰੀਆ ਚ ਆ ਕੇ ਬੈਠੇ ਤੋਂ ਇੰਡੀਆ? ਸਾਡੇ ਇੱਥੋਂ ਇੰਡੀਆ ਚੋਂ ਜ਼ਿਲ੍ਹੇ ਜਲੰਧਰ ਦੇ ਆ। ਅੱਛਾ ਅੰਮ੍ਰਿਤਸਰ ਦੇ ਵੀ ਆ। ਫਿਰੋਜ਼ਪੁਰੀਆਂ ਦਾ ਘਰ ਹੈ। ਹੁਸ਼ਿਆਰਪੁਰੀਆ ਕਿਹੜੇ ਕਿਹੜੇ ਪਿੰਡਾਂ ਤੋਂ? ਹੁਸ਼ਿਆਰਪੁਰ ਹੁਣ ਸਾਨੂੰ ਇੰਨਾ ਤਾਂ ਨਹੀਂ ਪਤਾ ਕਿਹੜੇ ਕਿਹੜੇ ਪਿੰਡ। ਹੁਸ਼ਿਆਰਪੁਰ ਹੈਗੇ ਆ ਦੱਸਿਆ ਜੀ ਜਲੰਧਰੀਆ ਵੀ ਹੈ। ਸੋਲੀ ਦੇ ਆ। ਜਲੰਧਰ ਵੀ ਹੈ। ਸਾਨੂੰ ਜਲੰਧਰ ਪਿੰਡ ਗੁਰਦਾਸਪੁਰੀ ਇੱਕ ਜ਼ਿਆਦਾ ਨੇ। ਜ਼ਿਲ੍ਹਾ ਜਲੰਧਰ ਰਿਆਸਤ ਪਿੰਡ ਪਿੰਡਾ ਦਵਾਬੀਏ ਉਹ ਚਾੜਾ ਜੀ ਗੁਰਦਾਸਪੁਰ ਦੇ ਜੱਟ ਜ਼ਿਆਦਾ ਨੇ। ਅੱਛਾ ਅੱਛਾ। ਗੁਰਦਾਸਪੁਰ ਤੋਂ ਜ਼ਿਆਦਾ ਬੱਚੇ। ਹਾਂ ਗੁਰਦਾਸਪੁਰ, ਅੰਮ੍ਰਿਤਸਰ, ਇਹ ਮਾਝੇ ਚ ਆ ਗਿਆ। ਇਹ ਜਿਹੜਾ ਹੁਸ਼ਿਆਰਪੁਰ ਤੇ ਕਪੂਰਥਲਾ ਸੀਗਾ, ਨਵਾਂ ਸ਼ਹਿਰ, ਇਹ ਦੁਆਬੇ ਚ ਆ। ਹਾਂਜੀ ਹਾਂਜੀ। ਦਿਲ ਸਦਕੇ ਤੇ ਜੀ ਆਇਆ ਨੂੰ, ਸੋਹਣੀ ਪੱਗ ਵਾਲੇ ਸਰਦਾਰਾਂ ਨੂੰ, ਅਸੀਂ ਗੱਭਰੂ ਪੰਜਾਬ ਦੇ ਨਹੀਂ ਭੁੱਲਦੇ ਵਿਛੜਿਆ ਯਾਰਾਂ ਨੂੰ, ਇਸ ਲਈ ਤੇ ਖੋਲ ਦਿੱਤਾ, ਇਸ ਲਈ ਤੇ ਖੋਲ ਦਿੱਤਾ ਲਾਂਘਾ ਕਰਤਾ ਆਏ ਸਿੱਖ ਸਰਦਾਰ।
ਮੈਂ ਕਹਿੰਦਾ ਅੱਗੇ ਉਹ ਤਾਂ ਆਏ ਨਹੀਂ ਤੁਹਾਡੇ ਤੱਕ ਉਹਨਾਂ ਨੂੰ ਅੱਛਾ ਬਾਰ ਬਾਰ ਠੀਕ ਹੋ ਗਿਆ ਪਤਾ ਸੀ ਨਾ ਸਾਰਾ ਇਹਨਾਂ ਦੀਆਂ ਕਰੀਆਂ ਖਿਲ ਗਈਆਂ ਨੇ ਗੱਲਾਂ ਵੀ ਪਤਾ ਸਹੀ ਲੱਗ ਗਿਆ ਆਜੋ ਆਪਣਿਆਂ ਦਾ ਲੈਤਾ ਆਪਣੇ ਜੀ ਜ਼ਿਆਦਾ ਬਣ ਜਾਣਾ ਉਹ ਬਜ਼ੁਰਗ ਕਹਿਣ ਲੱਗਾ ਕਹਿੰਦਾ ਇਹ ਤੁਹਾਡੇ ਦਾਦਿਆਂ ਨੇ ਜਿਹੜਾ ਨਾ ਤਕੜੀਆਂ ਤੋਲ ਕੇ ਸੋਨਾ ਵੰਡਿਆ ਉਹ ਸਾਈਡ ਤੇ ਉਹ ਮੈਂ ਕਿਹਾ ਉਹ ਫੇ ਇੱਥੇ ਕਿਤੇ ਦੱਬ ਕੇ ਲੱਭ ਲੋ ਫੇ ਸਾਨੂੰ ਇੱਥੇ ਉੱਧਰ ਹੀ ਲੈ ਕੇ ਗਏ ਫੂਲ ਜਿਹੜਾ ਅੱਜ ਫੂਡ ਦਾ ਹੁਣ ਦੁਕਾਨਾਂ ਬਣ ਗਈਆਂ ਡਿੱਗੀ ਕਿੱਥੇ ਹੁੰਦੀ ਹੈ ਆ ਡਿੱਗੀ ਇੱਧਰ ਦੇ ਪਾਸ ਉੱਥੇ ਡਿੱਗੀ ਸੀ ਤਰਾ ਦੀ ਇੱਥੇ ਡਿੱਗੀ ਦੇ ਸਾਹਮਣੇ ਇਹ ਸਕੂਲ ਹੁਣ ਪਿੰਡ ਸ਼ੁਰੂ ਹੋਇਆ ਉਹ ਜਾਫੀ ਸੀ ਹੁਣ ਆ ਸ਼ੁਰੂ ਹੋਇਆ ਆਸੋ ਪਿੰਡ ਆ ਸ਼ੁਰੂ ਹੋਇਆ ਆ ਹੈਗੇ ਗੁਰਦੁਆਰਾ ਨਹੀਂ ਹੁਣ ਉਹ ਬਦਲ ਗਿਆ ਹੀ ਉਹ ਇਮਾਰਤ ਹੈ ਨਹੀਂ ਕੋਈ ਵੀ ਉਹ ਸਭ ਬਦਲ ਗਏ ਨੇ ਚਲੋ ਜੀ ਵੀ ਹੁਣ ਮਾੜਾ ਜਿਹਾ ਆਉਂਦਾ ਨਕਸ਼ਾ ਆ ਇਹ ਤੋਂ ਸ਼ੁਰੂ ਆ ਪਿੰਡ ਦਿਲ ਸਦਕੇ ਤੇ ਜੀ ਆਇਆਂ ਨੂੰ ਸੋਹਣੀ ਪੱਗ ਵਾਲੇ ਸਰਦਾਰਾਂ ਨੂੰ ਅਸੀਂ ਗੱਭਰੂਆਂ ਪੰਜਾਬ ਦੇ ਨਹੀਂ ਭੁੱਲਦੇ ਵਿਛੜਿਆਂ ਯਾਰਾਂ ਨੂੰ ਇਸ ਲਈ ਤੇ ਖੋਲ ਦਿੱਤਾ ਵੀ ਇੱਧਰ ਦੀ ਗਲੀ ਚ ਓਏ ਪੰਜਾਬੀ ਸਮਝ ਲੈਂਦੇ ਆ ਬੋਲੋ ਇਹ ਮਾਂ ਜੀ ਇੱਥੋਂ ਦੇ ਰਹਿਣ ਵਾਲੇ ਆ ਜੀ ਇਹ ਅੰਮਾ ਇੱਥੇ ਦੀ ਆਪਣਾ ਪਿੰਡ ਦੇਖਣ ਆਈ ਹੈ ਇੰਡੀਆ ਤੋਂ ਇੱਥੇ ਜੰਮੀ ਪਲੀ ਹੈ ਇੱਥੇ ਦੀ ਆ ਤੇ ਆਪਣੇ ਮੇਰਾ ਵਿਆਹ ਹੋਇਆ ਹੈ ਇੱਥੋਂ ਗਏ ਸੀ ਵਿਆਹ ਕੇ ਕਿਹੜੋਂ ਚ ਗਏ ਨੇ ਆਪਣੀ ਯਾਦਗਿਰੀ ਵੇਖਣ ਆਏ ਹੈ ਨਹੀਂ ਇਦਾਂ ਲੈਣ ਆਏ ਜਿਹੜੀ ਰਹਿੰਦੀ ਹੈ ਬੱਚਿਆਂ ਦੇ ਤੁਹਾਡਾ ਪਿੰਡ ਵੇਖਣਾ ਹੈ ਸਹੁਰਿਆਂ ਦਾ ਵੇਖਿਆ ਹੈ ਤੇ ਪੇਕਿਆਂ ਦਾ ਹੈ ਬਿਸਮਿਲ੍ਲਾ ਵੇਖੋ ਉਹ ਤਾਂ ਥੋੜੇ ਸਾਈਡ ਤੇ ਉਹ ਤਾਂ ਪਿੱਛੇ ਹੋ ਗਏ ਸਾਰੇ ਸਾਈਡ ਤੇ ਪਿੱਛੇ ਆ ਗਏ ਹੋਇਆ ਕੋਈ ਨਹੀਂ ਇਹ ਪੁਰਾਣੇ ਚ ਕੀ ਵੀ ਹੈ ਪੁਰਾਣੇ ਚ ਤੁਸੀਂ ਬਾਹਰੋਂ ਉਧਰੋਂ ਪੰਜਾਬ ਤੋਂ ਆਏ ਹੋ ਜੀ ਹਾਂ ਨਹੀਂ ਉਦੋਂ ਪਤਾ ਹੋਣਾ ਨਾ ਬਟਾਲਾ ਸ਼ਹਿਰ ਹੈ ਸ਼ਹਿਰ ਬਟਾਲਾ ਅੱਛਾ ਨਾਲ ਪਿੰਡ ਖਤੀਬ ਸਟੇਸ਼ਨ ਦੇ ਨਾਲ ਅੱਛਾ ਕਿੰਨੇ ਸਾਲ ਦੇ ਸੀ ਜਦੋਂ ਇੱਥੇ ਆਏ ਹੋ 12-13 ਸਾਲ ਦਾ 12-13 ਸਾਲ ਬਾਅਦ ਸੱਤੋ ਤਖਾਨ ਨੂੰ ਜਾਣਦੇ ਹੋ ਹਾਂ ਸੱਤੋ ਤਖਾਨ ਕੋਈ ਸੀਗਾ ਨਹੀਂ ਮੈਂ ਨਹੀਂ ਜਾਣਦਾ ਮੈਂ ਜਾਣਦਾ ਸਾਡੇ ਹੈਗਾ ਬਿਜਲ ਸਿੰਘ ਇੱਥੇ ਦੀ ਗੱਲ ਕਰ ਇੱਥੇ ਦੀ ਕਰੋਗੇ ਉੱਥੇ ਦੀ ਨਹੀਂ ਇਹ ਉਧਰੋਂ ਉੱਠ ਕੇ ਆਏ ਜੀ ਇਧਰੋਂ ਨਹੀਂ ਉਹ ਤੇ ਰਹਿ ਗਏ ਇੱਥੇ ਹੀ ਉਹ ਤਾਂ ਇੱਥੇ ਰਹਿ ਗਏ ਨਾ ਤਰਖਾਨ ਤਾਂ ਇੱਥੇ ਰਹਿ ਗਏ ਸੀ ਨਾ ਆ ਬੱਗੇ ਜਿਹੜੇ ਸੀ ਆਹ ਇਹਨਾਂ ਦੇ ਜਾਣਦੇ ਗਾਮੇ ਹੁਣ ਜਲਾਲਦੀਨ ਲੋਹਾਰ ਉਹ ਵੀ ਹੈਗਾ ਉਹ ਜਮਾਲਾ ਉਹ ਵੀ ਚਲ ਉਹ ਗਿਆ ਵੀ ਮਰ ਗਿਆ ਤੇ ਗਾਮਾ ਗੁਲਾਮ ਮਗਰੋਂ ਕਹਿੰਦੇ ਆ ਜੀ ਅੱਛਾ ਜਿਹੜਾ ਨਾ ਜਿਹਨੂੰ ਜਲਾਲ ਕਹਿੰਦਾ ਕਿ ਨਹੀਂ ਉਦਲਮਾਨ ਦਾ ਪਿਓ ਹੀ ਜਮਾਲ ਹਾਂ ਉਹ ਜਲਾਲ ਸ਼ੁਰੂ ਜਲਾਲ ਉਦਲਮਾਨ ਦਾ ਉਹ ਤਾਂ ਮੋਟਰਸਾਈਕਲ ਬੰਦ ਕਰ ਦਿੱਤਾ ਸੱਤੂ ਤਖਾਨ ਸੀ ਸੱਤੋ ਤਖਾਨ ਕੋਈ ਸੀਗਾ ਇੱਥੇ ਹੈਗੇ ਸੀ ਰੰਗੀ ਚਲਾਈ ਹੈ ਗੰਗੂ ਵੀ ਹੈਗਾ ਸੀ ਉਹ ਕਰਤੀਬ ਦਾ ਬਾਪ ਸੀ ਉਹ ਬਹੁਤ ਹੋ ਉਹ ਗਏ ਬਹੁਤ ਹੋ ਗਿਆ ਹੈਗਾ ਕਿ ਮਰ ਗਿਆ ਮਰ ਗਏ ਨੇ ਹੈਗਾ ਹੋਰ ਹੋ ਗਏ ਮਰ ਗਏ ਮਤਲਬ ਤੇਲੀ ਕੱਢ ਰਹੇ ਸੀ, ਤੇਲ ਕੱਢ ਲੈਂਦੇ ਉਹ ਵੀ ਮਰ ਗਏ ਮਾਈ ਬਾਗੇ ਉਹ ਬਾਬੇ ਜਮੀਤਾਂ ਬਾਗੇ ਹੋਣੀ ਉਹ ਜਮੀਤਾਂ ਦੇ ਬਾਬਾ ਜਮੀਤਾਂ ਸੀ ਬਣ ਗਿਆ ਜਾਨੋ ਕਿਹਦੀ ਭੈਣ ਸੀਗੀ ਸੋਮਲੇਕ ਜਾਨੋ ਗਾਮੇ ਦੀ ਭੈਣ ਗਾਮੇ ਦੀ ਭੈਣ ਸੀ ਜਾਨੋ ਗਾਮਾ ਗਾਮਾ ਕੋ ਵੀ ਗਾਮੇ ਦੀ ਭੈਣ ਗਾਮੇ ਦੀ ਭੈਣ ਸੀ ਉਹ ਗਾਮੇ ਦਾ ਇੱਥੇ ਰਹਿੰਦੇ ਆ ਗਾਮੇ ਦੀ ਗਾਮ ਨਹੀਂ ਮੈਂ ਆ ਗਰਾਮੇ ਦਾ ਮੁੰਡਾ ਚਲੋ ਅੱਗੇ ਤੋਰੀਏ ਚਲੋ ਅੱਗੇ ਚਲੋ ਭਰਾ ਓਏ ਪਿੱਛੇ ਹੋਏ
ਹਾਂਜੀ ਇੱਥੋਂ ਗਲੀ ਜਾਂਦੀ ਸੀ, ਗਲੀ ਬੰਦ ਹੋ ਗਈ ਹੈ। ਗਲੀ ਜਾਂਦੀ ਸੀ, ਗਲੀ ਬੰਦ ਕਰ ਦਿੱਤੀ, ਨਾਲ ਘਰ ਉਹਨਾਂ ਨੇ ਮਿਲਾ ਲਿਆ। ਇਹ ਚਾਰੇ ਕੋਨੇ ਗਲੀਆਂ ਸੀ ਨਾ, ਉਹ ਗਲੀਆਂ ਤੋਂ ਖਤਮ ਹੋ ਗਈ। ਬਾਰ-ਬਾਰ ਇਹਦੋਂ ਬਾਅਦ ਪਿੱਛੇ ਹਾਂਜੀ ਬਾਹਰਲਾ ਬਾਜ਼ਾਰ ਜਿਹੜਾ ਚੱਲ ਰਿਹਾ। ਹਾਂਜੀ ਜੀ ਜੀ ਪਿੰਡ ਦੇ ਵਿੱਚ ਹਾਂਜੀ ਖੂਹ ਇੱਧਰ ਵੀ ਸੀਗੇ, ਖੂਹ ਉੱਧਰ ਵੀ ਸੀਗੇ, ਦੋਨੋਂ ਸਾਈਡਾਂ ਦੇ ਖੂਹ ਸੀਗੇ। ਉਧਰ ਖਰਾਸ ਦੇ ਕੋਲ ਸੀਗੇ, ਵੱਡਾ ਬੋਰਡ ਸੀਗਾ। ਉਹ ਤਖਤਪੋਸ਼ ਵਾਲੀ ਉਹ ਸਾਈਡ ਵਾ, ਤਖਤਪੋਸ਼ ਉਸ ਸਾਈਡ ਤੇ ਸੀਗਾ ਤੇ ਉੱਥੇ ਵੱਡਾ ਬੋਰਡ ਸੀਗਾ। ਉਹ ਬੋਰਡ ਵੀ ਖਤਮ ਹੋ ਗਿਆ, ਤਖਤਪੋਸ਼ ਵੀ ਖਤਮ ਹੋ ਗਿਆ। ਤਖਤਪੋਸ਼ ਤਕਰੀਬਨ 80-85 ਖਤਮ ਹੋ ਗਿਆ। ਅਸੀਂ ਦੇਖਿਆ ਵਾ ਲੇਕਿਨ ਸਾਡੀ ਪਿੱਛੇ ਹੋ ਜਾਓ ਛੋਟੇ ਤਖਤਪੋਸ਼ ਵਾਲੀ ਸਾਈਡ ਉਹ ਭਾਈ ਇਸ ਪਿੰਡ ਦੀ ਧੀ ਆ ਆਪਣੇ ਘਰ ਇੱਥੇ ਤੁਹਾਡੇ ਘਰ ਦੇ ਨਾਲ ਕੋਈ ਘਰ ਸੀਗਾ ਬਾਹਰਲੀ ਸਾਈਡ ਤੇ। ਤੂੰ ਮੇਰੇ ਪੈਰ ਤੇ ਪੈਰ ਰੱਖੀ ਪਿੱਛੇ ਹੋ ਜਾ ਛਡਾਈਆ ਇਹ ਆ ਵੀ ਮਿਲਾਪੁਰ ਜੀ ਆ ਘਰ ਬਾਅਦ ਚ ਬਣੇ ਸਾਡੀ ਇੱਥੋਂ ਲਾ ਕੇ ਤੇ ਆ ਇੱਕ ਘਰ ਸੀ, ਇੱਕ ਸਾਡੇ ਮਾਲ ਵਾਲੀ ਸੀ ਘਰ, ਇੱਥੋਂ ਲਾ ਕੇ ਆ ਇੱਕ ਘਰ ਸੀ, ਇੱਕ ਉਹ ਘਰ ਸੀ, ਇੱਕ ਦੋ ਘਰ ਸੀ, ਇੱਕ ਆ ਸੀ ਤੇ ਇੱਕ ਇਹ ਸੀ। ਇਹ ਬਾਹਰ ਜਗ੍ਹਾ ਸੀ। ਹਾਂ ਇੱਥੋਂ ਗਲੀ ਸੀ ਸਾਡੀ ਗਲੀ ਚਾਰੇ ਕੋਨੇ ਦੀ ਗਲੀ ਤੁਹਾਨੂੰ ਪਤਾ ਹੀ ਹੋਣਾ। ਨਹੀਂ ਸਾਡੇ ਵਡੇਰੇ ਦੱਸਦੇ ਆ ਨਾ। ਹਾਂਜੀ ਮੇਰੀ ਅੰਮੀ ਮੈਨੂੰ ਦੱਸਦੀ ਸੀ ਇੱਧਰ ਜਗ੍ਹਾ ਹੈ। ਆ ਗਲੀ ਹੋਣੀ ਬੰਦ ਸੀ। ਉਹ ਸਾਈਡ ਹੋ ਜਾਓ, ਸਾਈਡ ਹੋ ਪਿੱਛੇ ਚਲਿਏ ਫਿਰ ਚਲੋ ਆ ਗਈ ਜ਼ਮੀਨ ਮਾਤਾ ਨੂੰ ਦਿਖਾ ਦੇਣੇ ਕਿ ਇੱਧਰ